ਹੁਣ मैं सच्ची गल करदा जेबी हंजरा वकार पिंडर नासर टिल्लू अंजम सुराया उस बूटे दे उत्ते शाखा ते डोडियां फुल्लां जिस दरखत दा मुੱਢ वैस घुमण हाँ जी तुसी मुੱਢ है साडा हाँ जी ते मुੱਢ दे सिर ते ही असीं खेडदे हां मैनूं तां यकीन नहीं आ रहा भी मैं अपने उस्ताद वैस घुमण साहब को बैठा ते देखो सारिਆਂ ਤੋਂ ਵੱਡੀ ਗੱਲ ਇਹ ਆ कि अज कोई कुछ बनदा रवे जिन्हें कैमरे दे विच सब तो पहला ਇਹ ਜੁਰਤ ਕੀਤੀ ਆਪਣੀ ਮਾਂ ਬੋਲੀ ਕੈਮਰੇ ਦੇ ਅੱਗੇ ਬੋਲੀ ਸਾਡੇ ਪਾਕਿਸਤਾਨ ਦੇ ਵਿੱਚ ਉਹ ਅਵੈਸ ਘੁੰਮਣ ਸਾਹਿਬ ਆ ਜੀ ਤੇ ਹਾਂਜੀ ਮੈਂ ਕਹਿਣਾ ਵੀ ਅੱਜ ਪੰਜਾਬ ਮਾਂ ਬੋਲੀ ਅੱਗੇ ਬੋਲਣ ਵਾਲੇ ਆਏ ਬਥੇਰੇ ਆਏ ਆ ਉਹਨਾਂ ਨੂੰ ਰੱਬ ਨੇ ਇੱਜ਼ਤ ਵੀ ਦਿੱਤੀ ਤੇ ਪਰ ਜਿਹੜੀ ਸਭ ਤੋਂ ਪਹਿਲਾਂ ਜੁਰਤ ਕੀਤੀ ਨਾ ਕੈਮਰੇ ਅੱਗੇ ਪੰਜਾਬੀ ਦੀ ਉਹ ਉਸਤਾਦ ਅਵੈਸ ਘੁੰਮਣ ਸਾਹਿਬ ਨੇ ਸਾਡੇ ਮੂੰਹ ਦੇ ਵਿੱਚ ਜ਼ਬਾਨ ਪਾਉਣ ਵਾਲੇ ਇਹ ਬੰਦੇ ਆ ਜੀ ਅਸੀਂ ਇਹਨਾਂ ਤੋਂ ਬੋਲਣਾ ਸਿੱਖਿਆ ਤੇ ਅੱਜ ਵੀ ਅਲਹਮਦੁਲਿਲਾ ਇਹਨਾਂ ਨੂੰ ਬੜੇ ਲੋਕ ਪਸੰਦ ਕਰਦੇ ਆ ਤੁਹਾਨੂੰ ਵੇਖ ਕੇ ਅਸੀਂ ਸ਼ੁਰੂ ਕੀਤਾ ਤੇ ਅਸੀਂ ਹੁਣ ਤੁਹਾਨੂੰ ਬਣ ਕੇ ਵਿਖਾਈਏ ਇਹ ਤਾਂ ਗੱਲ ਨਹੀਂ ਨਾ ਜੀ ਤੁਸੀਂ ਸਾਡੀ ਮੂੰਹ 'ਚ ਜ਼ਬਾਨ ਪਾਈ ਮੈਂ ਕਹਿੰਦਾ ਮੇਰੇ ਭਾਗਾਂ ਦੀ ਗੱਲ ਦੇਖੋ ਕਿ ਮੈਂ ਹੁਣ ਤੁਹਾਨੂੰ ਸੱਚੀ ਦਿਲ ਦੀ ਕਰਨ ਲੱਗਾ ਮੇਰੇ ਦੋਸਤ ਗਵਾਹ ਮੈਂ ਇਹਨਾਂ ਨਾਲ ਕੀ ਪ੍ਰੋਗਰਾਮ ਬਣਾਏ ਸੀ ਮੈਂ ਕਿਹਾ ਜਿੱਦਾਂ ਵੈਸ ਘੁੰਮਣ ਸਾਹਿਬ ਆਣਗੇ ਨਾ ਮੈਂ ਇੱਥੇ ਟੈਂਟ ਲਾਣੇ ਤੰਬੂ ਲਾਣੇ ਯਕੀਨ ਰੱਬ ਤੇ ਕਰਿਓ ਮੈਂ ਕਿਹਾ ਮੈਂ ਟੈਂਟ ਤੰਬੂ ਲਾ ਕੇ ਨਾ ਤੇ ਉਹ ਪ੍ਰੋਗਰਾਮ ਦੱਸਣਾ ਬੰਦਿਆਂ ਨੂੰ ਐਲਾਨ ਕਰਨਾ ਵੀ ਮੇਰੇ ਕੋਲ ਵੈਸ ਕੋ ਮੇਰੇ ਉਸਤਾਦ ਆ ਰਹੇ ਮੇਰੇ ਮੁਰਸ਼ਿਦ ਆ ਰਹੇ ਤੇ ਦੇਖੋ ਰੱਬ ਨੇ ਮੇਰੇ ਕੈਸੇ ਭਾਗ ਜਗਾਏ ਵੀ ਇਹਨਾਂ ਦਾ ਪ੍ਰੋਗਰਾਮ ਬਣਿਆ ਉਹ ਜਿੱਦਾਂ ਕਰਦੇ ਨਹੀਂ ਹਾਂ ਮੋਟਰਸਾਈਕਲ ਤੇ ਲੋਕ ਦੁਨੀਆ ਫਿਰਦੇ ਆ ਇਹ ਆਪਣਾ ਇਹ ਉਹ ਟੂਰ ਮਾਰ ਰਹੇ ਆ ਆਪਣਾ ਪੰਜਾਬ ਦਿਖਾ ਰਹੇ ਆ ਆਪਣਾ ਪਾਕਿਸਤਾਨ ਘੁੰਮ ਰਹੇ ਆ ਫਿਰ ਅੱਲਾ ਨੇ ਚਾਹਿਆ ਇਹ ਤੁਹਾਨੂੰ ਦੁਨੀਆ ਵੀ ਦਿਖਾਣਗੇ ਇਨਸ਼ਾਅੱਲਾ ਹਾਂਜੀ ਤਜਰਬੇ ਮੋਟਰਸਾਈਕਲ ਦੇ ਉੱਤੇ ਆ ਤੇ ਜਿੱਥੇ ਦਿਲ ਕਰਦਾ ਰੁਕ ਜਾਂਦੇ ਜਿੱਥੇ ਦਿਲ ਕਰਦਾ ਬਿਲਕੁਲ ਇਸ ਤਰ੍ਹਾਂ ਨਾ ਜੀ ਮੈਂ ਜਦੋਂ ਉੱਥੋਂ ਨਿਕਲਿਆ ਨਾ ਸਾਡੇ ਪੰਜਾਬੀ ਦੇ ਨਾ ਅੰਜਮ ਸਰੋਇਆ ਸਾਹਿਬ ਜਿਹੜੇ ਬੜੇ ਵੱਡੇ ਸੇਵਕ ਮਹਾਨ ਸੇਵਕ ਬਲਕਿ ਕਹਿਣਾ ਕਿ ਸਾਡੇ ਸਾਰੇ ਪੰਜਾਬੀਆਂ ਦੇ ਪੰਜਾਬੀ ਜ਼ੁਬਾਨ ਸਾਨੂੰ ਸਿਖਾਉਣ ਵਾਲੇ ਮੁਰਸ਼ਦ ਸਾਡੇ ਸੈयद ਪੀਰ ਵਾਰਿਸ ਸ਼ਾਹ ਰਹਿਮਤੁल्लाह ਅਲੈਹ ਹਾਂਜੀ ਜਦੋਂ ਮੇਰਾ ਪਹਿਲਾ ਪੜਾਅ ਹੋਇਆ ਪਹਿਲਾ ਸਟੇ ਹੋਇਆ ਤੇ ਮੈਂ ਸਿਆਲਕੋਟ ਤੋਂ ਬਰਾਸਾ ਗੁਜਰਾਂਵਾਲੇ ਸਿੱਧਾ ਆ ਕੇ ਮੈਂ ਰਾਤ ਗੁਜ਼ਾਰੀ ਸੈयद ਪੀਰ ਵਾਰਿਸ ਸ਼ਾਹ ਦੇ ਕਦਮਾਂ ਦੇ ਵਿੱਚ ਉੱਥੇ ਫਿਰ ਐਸਾ ਮੈਨੂੰ ਰੂਹਾਨੀ ਜਿਸਮਾਨੀ ਹਾਲਾਂਕਿ ਸਾਰਾ ਦਿਨ ਦੀ ਥਕਾਵਟ ਬੜੀ ਲੇਕਿਨ ਐਸਾ ਸਕੂਨ ਮਿਲਿਆ ਮੈਂ ਤਾਂ ਉੱਥੇ ਬੋਲ ਕੇ ਆਖਿਆ ਮੈਂ ਵਲੀ ਅੱਲਾ ਦੇ ਮਰਦੇ ਨਹੀਂ ਇਹ ਕਰਦੇ ਨੇ ਪਰਦਾ ਪੋਸ਼ੀ ਕੀ ਹੋਇਆ ਇਸ ਦੁਨੀਆ ਉਤੋਂ ਟੁਰ ਗਏ ਨਾਲ ਖਾਮੋਸ਼ੀ ਹਾਂਜੀ ਸੋ ਵਲੀ ਅੱਲਾ ਦੇ ਅਸੀਂ ਉੱਥੇ ਜਦੋਂ ਆਏ ਆ ਕੇ ਬੜੀ ਦੇਰ ਉਹਨਾਂ ਦੇ ਕਦਮਾਂ ਦੇ ਵਿੱਚ ਬੈਠਿਆ ਮੈਂ ਆਪਣੀ ਹਾਜ਼ਰੀ ਪੇਸ਼ ਕਰਕੇ ਫਿਰ ਉੱਥੇ ਰਾਤ ਆਰਾਮ ਕੀਤਾ ਸੁਬਾਹ ਮੈਂ ਨਿਕਲਣ ਲੱਗਾ ਫਿਰ ਉੱਥੇ ਮੈਨੂੰ ਜੀਆਂ ਡੱਕ ਲਿਆ ਉਹ ਤੋਂ ਫਿਰ ਆਸਾ ਨਿਕਲਦਿਆਂ ਨਾ ਮੈਂ ਅਗਾ ਮੋਟਰਸਾਈਕਲ ਟੁਰਨੀ ਨਹੀਂ ਜਿੰਨੀ ਦੇਰ ਤੱਕ ਮੈਂ ਆਪਣੇ ਵੀਰ ਲਓ ਜੀ ਖੁਦਾ ਦੀ ਕਸਮ ਹੈ ਅੰਜਮ ਸਰੋਇਆ ਸਾਹਿਬ ਨੂੰ ਮੇਰੇ ਕੋਲੋਂ ਕੋਈ ਲਾਲਚ ਨਹੀਂ ਮੈਨੂੰ ਅੰਜਮ ਸਰੋਇਆ ਸਾਹਿਬ ਕੋਲੋਂ ਕੋਈ ਲਾਲਚ ਨਹੀਂ ਇਹ ਮੁਹੱਬਤਾਂ ਦੇ ਸੌਦੇ ਨੇ ਇਹ ਪਿਆਰ ਦੇ ਸੌਦੇ ਨੇ ਇਹ ਦਿਲਾਂ ਦੀ ਮੁਹੱਬਤ ਹੈ ਨਾ ਇਹਨਾਂ ਮੈਨੂੰ ਕੋਈ ਦੇ ਦੇਣਾ ਮੈਂ ਇਹਨਾਂ ਨੂੰ ਕੁਝ ਦੇ ਦੇਣਾ ਦੋਵਾਂ ਨੂੰ ਕੋਈ ਲਾਲਚ ਨਹੀਂ ਜੇ ਹੋਵੇ ਵੀ ਨਾ ਤੇ ਫਿਰ ਉਹ ਟੁਰਨ ਨਹੀਂ ਹੁੰਦਾ ਮੀਆਂ ਸਾਹਿਬ ਵੀ ਆਖਿਆ ਸੀ ਜੇ ਯਾਰੀ ਵਿੱਚ ਲਾਲਚ ਹੋਵੇ ਨਾ ਉਹ ਤੋੜ ਕਦੇ ਨਹੀਂ ਚੜਦੀ ਚਾਦਰ ਲੀਰੋ ਲੀਰ ਮੁਹੰਮਦ ਜੋ ਕੰਡਿਆਂ ਨਾਲ ਲੜਦੀ ਮੇਰੇ ਤੋਂ ਬਾਅਦ ਸ਼ੁਰੂ ਹੋਣ ਵਾਲੇ ਅੰਜਮ ਸਰੋਇਆ ਸਾਹਿਬ ਮੇਰੇ ਨਾਲੋਂ ਕਿਤੇ ਅੱਗੇ ਚਲੇ ਗਏ ਨੇ ਔਰ ਮੈਂ ਇਹਨਾਂ ਨੂੰ ਕਿਤੇ ਅੱਗੇ ਹੀ ਵੇਖਣਾ ਚਾਹਨਾ ਕਿ ਅੱਲਾਹ ਪਾਕ ਦੀ ਜ਼ਾਤ ਇਹਨਾਂ ਨੂੰ ਆਸਮਾਨ ਦੀਆਂ ਬੁਲੰਦੀਆਂ ਨੂੰ ਆਪਣੀਆਂ ਮੰਜ਼ਲਾਂ ਨੂੰ ਇਹ ਪਾਣ ਸੋ ਸਾਡਾ ਇਹ ਮਾਣ ਨੇ ਸਾਡਾ ਇਹ ਫਖਰ ਨੇ ਸਾਡੇ ਪੰਜਾਬੀ ਮਾਂ ਬੋਲੀ ਸਾਡੇ ਕਲਚਰ ਸਾਡੇ ਰੀਤੀ ਰਿਵਾਜ ਸਾਰਿਆਂ ਨੂੰ ਉਜਾਗਰ ਕਰਨ ਵਾਲੇ ਔਰ ਸਾਡੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲੇ ਅੰਜਮ ਸਰੋਇਆ ਸਾਹਿਬ ਮਾਸ਼ਾਅੱਲਾ ਬੜੀ ਇੱਕ ਜ਼ਾਤੀ ਆਪਣੀ ਪਹਿਚਾਨ ਰੱਖਦੇ ਨੇ ਤੇ ਮੈਂ ਕਦੀ ਕਿਸੇ ਦੀ ਖੁਸ਼ਾਮਦ ਨਹੀਂ ਕੀਤੀ ਅੰਜਮ ਸਰੋਇਆ ਸਾਹਿਬ ਸ਼ਾਇਦ ਤੁਸੀਂ ਮੇਰੀ ਤਬੀਅਤ ਤੋਂ ਵਾਕਿਫ ਹੋਵੋ ਮੈਂ ਨਾ ਜੀ ਇੱਕ ਵੀਡੀਓ ਦੇ ਵਿੱਚ ਵੀ ਇਹ ਗੱਲ ਕੀਤੀ ਵੀ ਬੰਦੇ ਨਾ ਥੋੜਾ ਜਿਹਾ ਖਿਦਮਤ ਸੇਵਾ ਕਰਕੇ ਨਾ ਤੇ ਅਗਲੀ ਗੱਲ ਦਾ ਤੁਹਾਨੂੰ ਪਤਾ ਉਹਨਾਂ ਦਾ ਦਿਲ ਹੁੰਦਾ ਵੀ ਹੁਣ ਨਾ ਸਾਡੀ ਤਾਰੀਫਾਂ ਦੇ ਪੜੋਲ ਬੰਨੇ ਸਾਡੀ ਇੱਥੇ ਬੱਲੇ ਬੱਲੇ ਪਰ ਮੈਂ ਜੇ ਉਹ ਵੀਡੀਓ ਬਣ ਵੀ ਜਾਏ ਨਾ ਮੈਂ ਉਹ ਅਪਲੋਡ ਹੀ ਨਹੀਂ ਕਰਦਾ ਮੈਨੂੰ ਸ਼ਰਮ ਆਉਂਦੀ ਹੈ ਕਿ ਯਾਰ ਇਹ ਬੰਦਾ ਇਸ ਕਾਬਲ ਤੇ ਹੈ ਨਹੀਂ ਕਿ ਇਹਦੀ ਇੰਨੀ ਤਾਰੀਫ ਕੀਤੀ ਜਾਏ ਇੱਕ ਬੰਦਾ ਉਹ ਕੁਝ ਨਹੀਂ ਕਰਦਾ ਨਾ ਉਹ ਕੁਝ ਖਵਾਉਂਦਾ ਨਾ ਉਹ ਪਿਆਉਂਦਾ ਨਾ ਉਹ ਮੂੰਹ ਸਿੱਧਾ ਕਰਦਾ ਲੇਕਿਨ ਉਹ ਬੰਦਾ ਮਿਸਾਲ ਦੇ ਤੌਰ ਤੇ ਅਗਰ ਬੜਾ ਕਾਬਲ ਹੈ ਬੜਾ ਉਹ ਕੰਮ ਦਾ ਬੰਦਾ ਉਹਦੇ ਖਾਣ ਪੀਣ ਨਾਲ ਸੇਵਾ ਨਾਲ ਮੈਨੂੰ ਕੋਈ ਗਰਜ ਨਹੀਂ ਮੇਰਾ ਦਿਲ ਕਰਦਾ ਕਿ ਮੈਂ ਉਹਦੀ ਤਾਰੀਫ ਕਰਾਂ ਸੋ ਤੁਹਾਡੀ ਖੁਸ਼ਾਮਦ ਨਹੀਂ ਕਰ ਰਿਹਾ ਇਹ ਕਹਿ ਰਿਹਾ ਮੈਂ ਵਿੱਚ ਵੀਡੀਓ ਦੇ ਮੈਂ ਖੁਸ਼ਾਮਦ ਨਹੀਂ ਕਰ ਰਿਹਾ ਜੋ ਤੁਸੀਂ ਕਰ ਰਹੇ ਹੋ ਉਹ ਮੇਰੇ ਵਾਸਤੇ ਬੜੀ ਇੱਕ ਖੁਸ਼ੀ ਦੀ ਬਾਤ ਹੈ ਕਿ ਜਨਾਬ ਮੇਰੇ ਮੋਢੇ ਨਾਲ ਮੋਢਾ ਲਾ ਕੇ ਤੇ ਮੇਰੇ ਨਾਲ ਉਹ ਖਲੋਤੇ ਨੇ ਔਰ ਇਹਨਾਂ ਦੇ ਨਾਲ ਹਜ਼ਾਰਾਂ ਲੋਕ ਖਲੋਤੇ ਨੇ ਸਾਜੀ ਜਿਹੜੀ ਤੁਸੀਂ ਅੱਗੇ ਗੱਲ ਕੀਤੀ ਨਾ
ਬਈ ਮੇਰੇ ਤੋਂ ਬਾਅਦ ਆ ਕੇ ਤੇ ਮੇਰੇ ਤੋਂ ਅੱਗੇ ਨਿਕਲਿਆ, ਉਹ ਮੈਨੂੰ ਹਜ਼ਮ ਨਹੀਂ ਹੋ ਰਹੀ। ਮੈਂ ਉਹ ਦੱਸਣੀ ਚਾਹ ਜਿਹੜਾ ਮੁੱਢ ਹੁੰਦਾ ਨਾ, ਮੁੱਢ ਰੱਬ ਦੀ ਜ਼ਾਤ ਤਕੜਾ ਬਣਾ ਦੇ ਨਾ, ਤੇ ਉੱਤੇ ਫਿਰ ਸ਼ਾਖਾਂ ਫੁੱਲ ਉਹ ਤਾਂ ਖਿੜਦੇ ਹੀ ਆ। ਹੁਣ ਮੈਂ ਸੱਚੀ ਗੱਲ ਕਰਦਾ, ਜ਼ੇਬੀ ਹੰਜਰਾ ਵਕਾਰ ਭਿੰਡਰ ਨਾਸਰ ਢਿੱਲੂ ਅੰਜਮ ਸੁਰਾਇਆ, ਉਸ ਬੂਟੇ ਦੇ ਉੱਤੇ ਸ਼ਾਖਾਂ ਤੇ ਡੋਡੀਆਂ ਫੁੱਲਾਂ, ਜਿਸ ਦਰਖਤ ਦਾ ਮੁੱਢ ਵੈਸ ਘੁੰਮਣ। ਹਾਂਜੀ, ਤੁਸੀਂ ਮੁੱਢ ਹੈ ਸਾਡਾ। ਹਾਂਜੀ, ਤੇ ਮੁੱਢ ਦੇ ਸਿਰ ਤੇ ਹੀ ਅਸੀਂ ਖੇਡਦੇ ਆਂ। ਅੱਲਾ ਦੀ ਜ਼ਾਤ ਤੁਹਾਨੂੰ ਸਿਹਤ ਤੰਦਰੁਸਤੀ ਦੇਵੇ। ਜਿਹੜਾ ਤੁਸੀਂ ਮਿਸ਼ਨ ਲੈ ਕੇ ਚੱਲੇ ਆ, ਇਹ ਇੱਕ ਬੜਾ ਵੱਡਾ ਸੁਨੇਹਾ ਵੀ ਆ, ਇਹ ਬੜਾ ਵੱਡਾ ਬਦਲਾਅ ਵੀ ਆ। ਇਹ ਅੱਲਾ ਖੈਰ ਰੱਖੇ। ਇਹ ਤੁਹਾਨੂੰ ਵੀ ਨਹੀਂ ਪਤਾ ਇਹਦਾ ਅਸਰ ਕੀ ਨਿਕਲਣਾ। ਇੱਕ ਬੜਾ ਮੁਸਬਤ ਚਿਹਰਾ ਸਾਡੇ ਪਾਕਿਸਤਾਨ ਦਾ ਵੀ, ਤੇ ਇੱਕ ਨਵੀਂ ਗੱਲ ਨਿਕਲਣੀ ਆ ਇਹਦੇ ਅਖੀਰ ਦੇ ਵਿੱਚ ਇਨਸ਼ਾਅੱਲਾ ਤਾਲਾ। ਤੁਸੀਂ ਦੇਖਿਓ, ਇਹ ਕੰਮ ਹਿੰਮਤ ਦਾ ਜਿਹੜਾ ਤੁਸੀਂ ਕਰ ਰਹੇ ਹੋ, ਬੜੇ ਹਿੰਮਤ ਵਾਲਾ ਕੰਮ। ਦੇਖੋ ਅੰਜਮ ਸਰੋਇਆ ਸਾਹਿਬ, ਉਹ ਸਫ਼ਰ ਬੜਾ ਸੋਹਣਾ ਗੁਜ਼ਰ ਜਾਂਦਾ ਜਿਹੜੇ ਸਫ਼ਰ ਦੇ ਵਿੱਚ ਖਮ ਖਿਆਲ ਮਿਲ ਜਾਣ। ਹਮ ਸਫ਼ਰ ਅੱਛਾ ਹੋਵੇ ਨਾ, ਤੇ ਉਹ ਸਫ਼ਰ ਬੜਾ ਹਸੀਨ ਯਾਦਗਾਰ। ਸੋ ਮੇਰੇ ਸਫ਼ਰ ਦੇ ਵਿੱਚ ਤੁਸੀਂ ਖਮ ਖਿਆਲ ਮੈਨੂੰ ਮਿਲੇ, ਤੇ ਹਮ ਖਿਆਲ ਜਦੋਂ ਮਿਲ ਜਾਂਦਾ ਤੇ ਉਹ ਸਫ਼ਰ ਬੜਾ ਹਸੀਨ ਬਣ ਜਾਂਦਾ। ਸੋ ਬੜੀਆਂ ਅੱਛੀਆਂ ਯਾਦਾਂ, ਬੜੀ ਅੱਛੀ ਮੈਮਰੀ, ਔਰ ਇੰਜ ਦੀ ਯਾਦ ਸਾਡੀ, ਮੇਰਾ ਮਤਲਬ ਇਹ ਕਿ ਸਾਡੇ ਜਾਣ ਤੋਂ ਬਾਅਦ ਵੀ ਇਨਸ਼ਾਅੱਲਾ ਜੇ ਸਾਨੂੰ ਕੋਈ ਚੰਗਾ ਨਾ ਆਖੇਗਾ ਤੇ ਇਨਸ਼ਾਅੱਲਾ ਮੰਦਾ ਵੀ ਨਹੀਂ। ਇਹ ਗੱਲ ਹੈ। ਨਹੀਂ ਉਸਤਾਦ ਜੀ, ਤੁਸੀਂ ਜਿਹੜਾ ਹਿੱਸਾ ਪਾ ਕੇ ਚੱਲੇ ਆ ਨਾ ਆਪਣਾ, ਇਹ ਬੜਾ ਵੱਡਾ ਹਿੱਸਾ, ਬਹੁਤ ਵੱਡਾ ਹਿੱਸਾ ਹੈ। ਚਾਚਾ ਜੀ ਤੁਸੀਂ ਦੂਰ ਬੈਠੇ ਆ, ਬਿਸਮਿਲ੍ਲਾ, ਤੁਸੀਂ ਪੀਓ। ਇਹ ਝੂਠਾ ਕਰ ਦਿਓ, ਝੂਠਾ ਕਰ, ਪਲੀਜ਼ ਪਲੀਜ਼ ਪਲੀਜ਼। ਨਹੀਂ, ਇਹ ਭਾਵੇਂ ਝੂਠਾ ਕਰ ਦਿਓ। ਨਾ ਨਾ, ਮੇਰੀ ਗੱਲ ਦੱਸੋ, ਮੇਰੀ ਗੱਲ ਇੱਕ ਵਾਰੀ ਝੂਠਾ ਕਰ ਦਿਓ ਨਾ, ਫਿਰ ਮੈਂ ਪੀਣਾ। ਵਾਹ 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 ਵਾਹ। ਅੰਜਮ ਸਰੋਇਆ ਸਾਹਿਬ ਜਿਉਂਦੇ ਪੀਣ ਨਾਲ ਮੁਹੱਬਤ ਵੱਧ। ਹਾਂ, ਨਹੀਂ ਜੀ, ਨਾਲੇ ਨਬੀ ਪਾਕ ਦਾ ਫਰਮਾਨ ਵੀ ਮੁਸਲਮਾਨ ਦੇ ਝੂਠੇ ਚ ਸ਼ਫਾ ਹੈ। ਫਿਰ ਦੇ ਬਿਸਮਿਲ੍ਲਾ, ਲਓ ਮੈਂ ਦੇਣਾ, ਬਿਸਮਿਲ੍ਲਾ ਲਓ। ਅੱਛਾ, ਮੈਨੂੰ ਸਾਦਾ ਪਾਣੀ ਦਿਓ, ਫਿਰ ਮੈਂ ਪੀਣਾ। ਪਾਣੀ ਦਿਓ ਪਾ ਕੇ ਸਾਦਾ।